ਅੱਜ ਦੀ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਵੇਂ ਜਦੋਂ ਖੁੱਲੀ ਮੰਡੀ ਹੁੰਦੀ ਹੈ, ਜਦੋਂ ਸਰਕਾਰੀ ਖਰੀਦ ਦੀ ਗਰੰਟੀ ਨਹੀਂ ਹੁੰਦੀ ਤਾਂ ਕਿਵੇਂ ਕਿਸਾਨੀ ਦੀ ਲੁੱਟ ਹੁੰਦੀ ਹੈ ਤੇ ਪੰਜਾਬ ਦੀ ਕਿਸਾਨੀ ਨੂੰ ਇਸ ਕਰਕੇ ਘੱਟੋ ਘੱਟ 100 ਕਰੋੜ ਰੁਪਏ ਦਾ ਜਿਹੜਾ ਰਗੜਾ ਉਹ ਲੱਗ ਚੁੱਕਿਆ। ਇਹਦਾ ਮਤਲਬ ਇਹ ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। 2-3 ਸਾਲ ਪਹਿਲਾਂ ਜਦੋਂ ਖੇਤੀ ਕਾਨੂੰਨ ਲਿਆਂਦੇ ਸੀ ਮੋਦੀ ਸਰਕਾਰ ਨੇ, ਤਾਂ ਉਹਨਾਂ ਖੇਤੀ ਕਾਨੂੰਨਾਂ ਦੇ ਵਿੱਚ ਜਦੋਂ ਉਹਨਾਂ ਬਾਰੇ ਕਿਸਾਨ ਜਿਹੜੇ ਸਾਡੇ ਆਗੂ ਆ ਉਹ ਪ੍ਰਚਾਰ ਕਰ ਰਹੇ ਸੀਗੇ ਤਾਂ ਉਹਨਾਂ ਨੇ ਇੱਕ ਗੱਲ ਬੜੀ ਆਲਾ ਦਰਜੇ ਦੀ, ਵੈਸੇ ਤਾਂ ਸਾਰੀਆਂ ਗੱਲਾਂ ਹੀ ਉਹਨਾਂ ਦੇ ਤਰਕ ਜਿਹੜੇ ਆ ਉਹ ਬੜੇ ਵਜ਼ਨਦਾਰ ਸੀਗੇ, ਉਹ ਬੜੇ ਵਜ਼ਨ ਭਰਪੂਰ ਸੀਗੇ, ਕਿਉਂਕਿ ਹਰ ਗੱਲ ਦੇ ਵਿੱਚ ਜਿਹੜੀ ਸਰਕਾਰ ਗੱਲ ਕਹਿੰਦੀ ਸੀ ਜਾਂ ਸਰਕਾਰ ਦਾ ਦਾਅਵਾ ਸੀ ਉਹਨੂੰ ਬੜੇ ਤਰਕ ਦੇ ਨਾਲ ਤੇ ਬੜੇ ਵਾਜਬ ਢੰਗ ਦੇ ਨਾਲ ਉਹਨੂੰ ਕਾਊਂਟਰ ਕੀਤਾ ਗਿਆ ਸੀਗਾ। ਇਹਦੇ ਵਿੱਚੋਂ ਇੱਕ ਜਿਹੜੀ ਗੱਲ ਆ ਜਿਹਦੇ ਤੇ ਅੱਜ ਵੀ ਕਿਸਾਨ ਆਪਣੀ ਮੰਗ ਤੇ ਅੜੇ ਹੋਏ ਆ ਤੇ ਅੱਜ ਵੀ ਕਿਸਾਨਾਂ ਦੀ ਉਹ ਮੰਗ ਆ, ਹਰਿਆਣੇ ਦੇ ਵਿੱਚ ਤਾਂ ਉਸ ਮੰਗ ਨੂੰ ਲੈ ਕੇ ਧਰਨੇ ਲੱਗ ਹਟੇ ਆ। ਉਹ ਮੰਗ ਕਿਹੜੀ ਆ? ਉਹ ਮੰਗ ਹੈਗੀ ਆ MSP ਤੇ ਸਰਕਾਰੀ ਖਰੀਦ ਦੀ ਗਰੰਟੀ ਦੀ। ਤਾਂ ਸਰਕਾਰ ਕਹਿੰਦੀ ਹੈ ਜਾਂ ਸਰਕਾਰ ਦੇ ਸਮਰਥਕ ਅੱਜ ਵੀ ਇਹਨਾਂ ਗੱਲਾਂ ਉੱਤੇ ਝਗੜਾ ਕਰਦੇ ਰਹਿੰਦੇ ਨੇ ਕਿਸਾਨਾਂ ਦੇ ਨਾਲ ਅਕਸਰ ਹੀ ਕਿ ਸਰਕਾਰੀ ਖਰੀਦ ਉੱਤੇ ਕੀ ਲੋੜ ਆ, ਤੁਸੀਂ ਆਪਣੀ ਫਸਲ ਵੇਚੋ, ਖੁੱਲੀ ਮੰਡੀ ਦੇ ਵਿੱਚ ਵੇਚੋ। ਪਰ ਅੱਜ ਦੀ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਵੇਂ ਜਦੋਂ ਖੁੱਲੀ ਮੰਡੀ ਹੁੰਦੀ ਹੈ, ਜਦੋਂ ਸਰਕਾਰੀ ਖਰੀਦ ਦੀ ਗਰੰਟੀ ਨਹੀਂ ਹੁੰਦੀ ਤਾਂ ਕਿਵੇਂ ਕਿਸਾਨੀ ਦੀ ਲੁੱਟ ਹੁੰਦੀ ਹੈ ਤੇ ਪੰਜਾਬ ਦੀ ਕਿਸਾਨੀ ਨੂੰ ਇਸ ਕਰਕੇ ਘੱਟੋ ਘੱਟ 100 ਕਰੋੜ ਰੁਪਏ ਦਾ ਜਿਹੜਾ ਰਗੜਾ ਉਹ ਲੱਗ ਚੁੱਕਿਆ। ਇਹਦਾ ਮਤਲਬ ਇਹ ਹੈ ਕਿ ਕਿਸਾਨ ਜਿਹੜੀਆਂ ਗੱਲਾਂ 2 ਸਾਲ ਪਹਿਲਾਂ ਕਰ ਰਹੇ ਸੀ ਜਾਂ ਅੱਜ ਜਿਹੜੀ ਮੰਗ ਤੇ ਅੜੇ ਹੋਏ ਨੇ ਜਾਂ ਹਰਿਆਣੇ ਦੇ ਵਿੱਚ ਜਿਹੜੇ ਉਹਨਾਂ ਨੇ ਪ੍ਰੋਟੈਸਟ ਕੀਤੇ, ਉਹ ਗੱਲ ਵਾਕਈ ਸਹੀ ਸੀ ਤੇ ਹੁਣ ਉਹ ਗੱਲ ਵਾਪਰ ਰਹੀ ਹੈ। ਪਹਿਲਾਂ ਸੂਰਜਮੁਖੀ ਦੀ ਖਰੀਦ ਦੇ ਮਾਮਲੇ ਦੇ ਵਿੱਚ ਉਹ ਗੱਲ ਵਾਪਰ ਰਹੀ ਸੀ ਤੇ ਅੱਜ ਕੱਲ੍ਹ ਉਹ ਨਰਮੇ ਦੀ ਖਰੀਦ ਦੇ ਨਾਲ ਜਿਹੜੀ ਇਹ ਪੂਰਾ ਤਰਕ ਹੈ, ਜਿਹੜੀ ਇਹ ਪੂਰੇ ਘਟਨਾਕ੍ਰਮ ਹੈ ਜਾਂ ਇਹ ਪੂਰੀ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਸਰਕਾਰ ਦੇ ਜਿਹੜੇ ਦਾਅਵੇ ਸੀਗੇ ਉਹ ਫੋਕਲੇ ਸਾਬਤ ਹੁੰਦੇ ਨੇ, ਉਹ ਗਲਤ ਸਾਬਤ ਹੁੰਦੇ ਨੇ ਨਿਰਾਧਾਰ। ਤੇ ਜਿਹੜਾ ਕਿਸਾਨਾਂ ਦਾ ਤਰਕ ਸੀਗਾ ਉਹ ਇੱਥੇ ਬਿਲਕੁਲ ਢੁਕਵਾਂ ਤੇ ਵਾਜਬ ਤੇ ਵਜ਼ਨ ਭਰਪੂਰ ਹੈ, ਕਿਉਂਕਿ ਉਹਨਾਂ ਦੀ ਲੁੱਟ ਹੋ ਰਹੀ ਹੈ ਖੁੱਲੀ ਮੰਡੀ ਦੇ ਕਰਕੇ। ਅਸਲ ਦੇ ਵਿੱਚ ਇਹ ਗੱਲ ਛਿੜੀ ਕਿੱਥੋਂ ਹੈ? ਅੱਜ ਟ੍ਰਿਬਿਊਨ ਦੇ ਵਿੱਚ ਚਰਨਜੀਤ ਭੁੱਲਰ ਦੀ ਇੱਕ ਬੜੀ ਤਫਸੀਲ ਪੂਰਵਕ ਰਿਪੋਰਟ ਹੈ ਕਿ ਨਰਮੇ ਦੀ ਜਿਹੜੀ ਖਰੀਦ ਹੋ ਰਹੀ ਹੈ ਉਹਦੇ ਬਾਬਤ, ਤੇ ਉਸ ਦੇ ਵਿੱਚੋਂ 100 ਕਰੋੜ ਦਾ ਰਗੜਾ ਪੰਜਾਬ ਦੀ ਕਿਸਾਨੀ ਨੂੰ ਲੱਗਿਆ। ਤੇ ਤੁਸੀਂ ਇਹ ਅੰਦਾਜ਼ਾ ਲਾ ਕੇ ਦੇਖੋ ਕਿ ਇਹ ਰਗੜਾ ਜਿੱਥੇ ਖਰੀਦ ਦੀ ਗਰੰਟੀ ਹੈ ਨਹੀਂ, ਸਰਕਾਰੀ ਖਰੀਦ ਦੀ, ਸਰਕਾਰ ਜਾਮਣ ਹੈ ਨਹੀਂ ਮੰਡੀ ਦੇ ਵਿੱਚ, ਕਿਸਾਨ ਦੇ ਨਾਲ ਨਹੀਂ ਖੜੀ ਨਜ਼ਰ ਆਉਂਦੀ, ਉੱਥੇ ਕਿਸਾਨਾਂ ਨੂੰ ਕਿੱਡਾ ਵੱਡਾ ਰਗੜਾ ਲੱਗਦਾ ਹੋਊਗਾ। ਅਕਸਰ ਹੀ ਤੁਸੀਂ ਇੱਕ ਚਰਚਾ ਹੋਰ ਸੁਣੀ ਹੋਣੀ ਹੈ, ਮੈਂ ਰਿਪੋਰਟ ਦੇ ਵਿੱਚ ਅੱਗੇ ਜਾਣ ਤੋਂ ਪਹਿਲਾਂ ਦੱਸ ਦਿੰਦਾ। ਤੁਸੀਂ ਸੁਣਿਆ ਹੋਣਾ ਕਿ ਬਾਹਰੀ ਰਾਜਾਂ ਤੋਂ ਝੋਨਾ ਆਉਂਦਾ ਪੰਜਾਬ ਦੇ ਵਿੱਚ। ਉਹ ਕਿਉਂ ਆਉਂਦਾ? ਕਿਉਂਕਿ ਇੱਥੇ ਸਰਕਾਰੀ ਖਰੀਦ ਦੀ ਗਰੰਟੀ ਹੈ। ਮਤਲਬ ਕਿ ਜੇ ਕਿਸਾਨ ਆਪਣੀ ਫਸਲ ਵੇਚਣ ਜਾਂਦਾ ਤੇ ਜੇਕਰ ਉਹਨੂੰ ਲੱਗਦਾ ਕਿ ਮੈਂ ਇਹ ਫਸਲ, ਮੇਰੀ ਵਪਾਰੀ ਘੱਟ ਮੁੱਲ ਤੋਂ ਫਸਲ ਲੈ ਰਿਹਾ, ਤਾਂ ਉਹ ਸਰਕਾਰ ਉੱਥੇ ਖੜੀ ਹੈ, ਉਹ ਸਰਕਾਰ ਨੂੰ ਵੇਚ ਸਕਦਾ। ਤੇ ਦੂਜੀ ਗੱਲ ਇਹ ਹੈ ਕਿ ਇਹ ਇਕੱਲੇ ਇਹ ਨਹੀਂਗਾ ਕਿ ਉੱਥੋਂ ਦੇ ਕਿਸਾਨ ਉੱਤਰ ਪ੍ਰਦੇਸ਼ ਦੇ ਜਾਂ ਬਿਹਾਰ ਦੇ ਝੋਨਾ ਵੇਚਣ ਆਉਂਦੇ ਆ। ਸਾਡੇ ਇੱਥੋਂ ਦੇ ਜਿਹੜੇ ਧਨਾੜ ਲੋਕ ਨੇ, ਸਾਡੇ ਇੱਥੋਂ ਦੇ ਜਿਹੜੇ ਰੀਸ ਲੋਕ ਨੇ, ਉਹ ਉੱਥੋਂ ਖਰੀਦਦੇ ਨੇ ਖੁੱਲੀ ਮੰਡੀ ਦੇ ਵਿੱਚ ਝੋਨਾ 1000 ਨੂੰ 1100 ਨੂੰ ਕੁਆਂਟਲ, ਤੇ ਇੱਥੇ MSP ਤੇ ਵੇਚ ਦਿੰਦੇ ਨੇ। ਸਿੱਟੇ ਵਜੋਂ ਸੈਂਟਰ ਸਰਕਾਰ ਕਹਿੰਦੀ ਹੈ ਕਿ ਤੁਹਾਡਾ ਤਾਂ ਐਕਤੀ ਬੰਪਰ ਝਾੜ ਆ, ਤੁਹਾਨੂੰ ਰੇਤਾਂ ਦੀ ਕੀ ਲੋੜ ਆ। ਸੋ ਇਹਦਾ ਪੰਜਾਬ ਦੀ ਕਿਸਾਨੀ ਨੂੰ ਦੂਰੀ ਮਾਰ ਵੀ ਪੈਂਦੀ ਹੈ। ਸੋ ਹੁਣ ਨਰਮਾ ਪੱਟੀ ਦੇ ਵਿੱਚ ਜਿਹੜੀ ਨਰਮੇ ਦੀ ਫਸਲ ਆ ਉਹ ਮਿੱਟੀ ਦੇ ਭਾਅ ਵਿਕ ਰਹੀ ਆ ਤੇ ਕਿਸਾਨ ਸਰਕਾਰੀ ਕੀਮਤ ਤੋਂ ਹੇਠਾਂ ਫਸਲ ਵੇਚਣ ਦੇ ਲਈ ਮਜਬੂਰ ਹੋ ਚੁੱਕੇ ਆ। ਕਿਸਾਨਾਂ ਦੀ ਬਾਂਹ ਨਾ ਕੇਂਦਰ ਸਰਕਾਰ ਫੜ ਰਹੀ ਹੈ ਤੇ ਨਾ ਰਾਜ ਸਰਕਾਰ, ਪੰਜਾਬ ਸਰਕਾਰ। ਕਿਸਾਨਾਂ ਦੀ ਸਾਰ ਨਹੀਂ ਲਈ ਜਾ ਰਹੀ। ਹੁਣ ਪ੍ਰਾਈਵੇਟ ਵਪਾਰੀਆਂ ਦੇ ਰਹਿਮੋ ਕਰਮ ਤੇ ਕਿਸਾਨਾਂ ਨੂੰ ਜਿਹੜਾ ਛੱਡ ਦਿੱਤਾ ਗਿਆ। ਪੰਜਾਬ ਮੰਡੀ ਬੋਰਡ ਦੇ ਜਿਹੜੇ ਅੰਕੜੇ ਆ ਇਹਨਾਂ ਦੇ ਮੁਤਾਬਕ ਹੁਣ ਤੱਕ 2.5 ਲੱਖ ਕੁਆਂਟਲ ਨਰਮਾ ਜਿਹੜਾ ਉਹ ਸਰਕਾਰੀ ਭਾਅ ਤੋਂ ਹੇਠਾਂ ਵਿਕ ਚੁੱਕਿਆ ਤੇ ਕਿਸਾਨਾਂ ਨੂੰ ਕਰੀਬ 100 ਕਰੋੜ ਦਾ ਰਗੜਾ ਜਿਹੜਾ ਉਹ ਲੱਗ ਚੁੱਕਿਆ। ਵੇਰਵਿਆਂ ਦੇ ਮੁਤਾਬਕ ਪੰਜਾਬ ਦੇ ਵਿੱਚ ਇਸ ਵਾਰ ਜਿਹੜੀ ਪੰਜਾਬ ਦੇ ਵਿੱਚ ਨਰਮੇ ਦੀ ਕਾਸ਼ਤ ਹੋਈ ਹੈ, ਰਕਬਾ ਘਟ ਕੇ 1,73,000 ਹੈਕਟੇਅਰ ਰਹੇਗਾ, ਜਦਕਿ ਪੰਜਾਬ ਸਰਕਾਰ ਦੂਜੇ ਪਾਸੇ ਖੇਤੀ ਵਿਭਿੰਨਤਾ ਦੇ ਦਾਅਵੇ ਵੀ ਕਰਦੀ ਹੈ। ਅਕਤੂਬਰ ਮਹੀਨੇ ਦੇ ਵਿੱਚ ਨਰਮੇ ਦੀ ਜਿਹੜੀ ਖਰੀਦ ਆ ਉਹਦਾ ਕੰਮ ਸ਼ੁਰੂ ਹੋ ਜਾਂਦਾ ਤੇ ਜਿਹੜਾ ਕਿ ਮਾਰਚ ਤੱਕ ਚੱਲਦਾ ਹੈ। 65% ਦੀ ਫਸਲ ਹੁਣ ਤੱਕ ਵਿਕ ਚੁੱਕੀ ਹੈ ਤੇ ਪੰਜਾਬ ਦੇ ਵਿੱਚ, ਪੰਜਾਬ ਦੀਆਂ ਮੰਡੀਆਂ ਦੇ ਵਿੱਚ 1.5 ਦਰਜਨ ਜਿਨ੍ਹਾਂ ਦੀ ਗਿਣਤੀ ਹੈ ਕਪਾਹ ਦੀਆਂ ਮੰਡੀਆਂ ਦੇ ਵਿੱਚ 9,86,000 ਲੱਖ ਟਨ ਜਿਹੜਾ ਨਰਮੇ ਦੀ ਕੁਇੰਟਲ, ਮਾਫ ਕਰਨਾ ਟਨ ਨਹੀਂ ਕੁਇੰਟਲ, ਨਰਮੇ ਦੀ ਖਰੀਦ ਹੋਈ ਹੈ। ਹੁਣ ਇਹਦੇ ਵਿੱਚੋਂ 2.5 ਲੱਖ ਜਿਹੜਾ ਕੁਆਂਟਲ ਨਰਮਾ ਉਹ ਸਰਕਾਰੀ ਭਾਅ ਤੋਂ ਹੇਠਾਂ ਵਿਕਿਆ, ਜਿਹਦਾ ਕਿ ਕੁੱਲ ਖਰੀਦ ਦਾ 25% ਬਣਦਾ ਹੈ। ਹੁਣ ਅਸਲ ਦੇ ਵਿੱਚ ਪਤਾ ਇਹ ਲੱਗਿਆ ਕਿ ਇਸ ਵਾਰ ਨਰਮੇ ਦੀ ਸਰਕਾਰੀ ਕੀਮਤ ਜਿਹੜੀ ਉਹ 620 ਰੁਪਏ ਹੈ, ਪਰ ਜਿਹੜਾ ਕਿਸਾਨਾਂ ਦਾ ਕਹਿਣਾ ਉਹ ਇਹ ਹੈ ਕਿ ਕੁਇੰਟਲ ਪਿੱਛੇ 1000 ਤੋਂ ਲੈ ਕੇ 2500 ਰੁਪਏ ਦਾ ਘਾਟਾ ਪਿਆ। ਤੇ ਇਹ ਵੀ ਦੱਸਿਆ ਕਈ ਕਿਸਾਨਾਂ ਨੇ ਕਿ ਉਹਨਾਂ ਦਾ ਨਰਮਾ ਤਾਂ 2500 ਤੋਂ ਵੀ ਘੱਟ ਜਿਹੜਾ ਉਹ ਵਿਕਿਆ। ਕੁਝ ਕਿਸਾਨਾਂ ਦੇ ਨਾਲ ਇਸ ਰਿਪੋਰਟ ਦੇ ਵਿੱਚ ਤੱਥ ਆਏ ਸਾਹਮਣੇ ਆਏ ਨੇ। ਇੱਕ ਤਾਂ ਸ਼ਿੰਗਾਰਾ ਸਿੰਘ ਮਾਨ ਨੇ, ਉਹਨਾਂ ਦਾ ਕਹਿਣਾ ਕਿ 2500 ਰੁਪਏ
ਘੱਟ ਵਿਕਿਆ 1000 ਤੋਂ ਲੈ ਕੇ। ਤੇ ਇੱਕ ਕਿਸਾਨ ਨੇ ਸੁਖਮੰਦਰ ਸਿੰਘ, ਉਹ ਕਹਿੰਦੇ ਕਿ ਪੰਜਾਬ ਸਰਕਾਰ ਦੀ ਚੁੱਪ ਕਰਕੇ ਕਿਸਾਨਾਂ ਦੀ ਮੰਡੀਆਂ ਦੇ ਵਿੱਚ ਲੁੱਟ ਹੋ ਰਹੀ ਹੈ। ਬਠਿੰਡਾ ਦੇ ਪਿੰਡ ਮਲਕਾਣਾ ਦਾ ਇੱਕ ਕਿਸਾਨ ਹੈ, ਉਹ ਕਹਿੰਦੇ ਕਿ 2 ਦਿਨ ਉਹ ਨਰਮੇ ਦੀ ਭਰੀ ਟਰਾਲੀ ਨੂੰ ਮੰਡੀ ਦੇ ਵਿੱਚ ਲੈ ਕੇ ਗਿਆ, 2 ਦਿਨ ਉੱਥੇ ਖੜਾ ਰਿਹਾ, ਪਰ ਜਦੋਂ ਭਾਅ ਨਾ ਲੱਗਿਆ ਤਾਂ ਉਹ ਵਾਪਸ ਆ ਗਿਆ। ਉਹ ਕਹਿੰਦੇ ਕਿ ਮਾਨਸਾ ਜ਼ਿਲ੍ਹੇ ਤਾਂ ਐਸੇ ਵੀ ਕਈ ਸੌਦੇ ਹੋਏ ਨੇ ਜਿਹੜਾ 3000 ਰੁਪਏ ਪ੍ਰਤੀ ਕੁਆਂਟਲ ਵਿਕੀਆਂ, ਜਦੋਂ ਕਿ ਮੁਕਤਸਰ ਦੇ ਵਿੱਚ ਢੇਰੀਆਂ ਜਿਹੜੀਆਂ ਨੇ ਉਹ 3700 ਨੂੰ ਕੁਆਂਟਲ ਵਿਕੀਆਂ। ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚ ਨਰਮੇ ਦੀ ਖਰੀਦ ਹੁੰਦੀ ਹੈ ਤੇ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਸਭ ਤੋਂ ਵੱਧ 95250 ਕੁਆਂਟਲ ਨਰਮਾ ਸਰਕਾਰੀ ਭਾਅ ਤੋਂ ਹੇਠਾਂ ਵਿਕਿਆ। ਇਸੇ ਤਰ੍ਹਾਂ ਬਹੁਤ ਸਾਰੇ ਜਿਹੜੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਨਰਮਾ ਹੇਠਾਂ ਵਿਕਿਆ। ਮਾਨਸਾ ਜ਼ਿਲ੍ਹੇ ਦੇ ਵਿੱਚ 84662 ਕੁਆਂਟਲ ਨਰਮਾ ਹੇਠਾਂ ਵਿਕਿਆ। ਮੁਕਤਸਰ ਜ਼ਿਲ੍ਹੇ ਦੇ ਵਿੱਚ 35727 ਜਿਹੜਾ ਕੁਆਂਟਲ ਨਰਮਾ ਉਹ ਸਰਕਾਰੀ ਭਾਅ ਤੋਂ ਹੇਠਾਂ ਵਿਕਿਆ। ਪਿਛਲੇ 10 ਵਰ੍ਹਿਆਂ ਦੇ ਵਿੱਚ ਨਜ਼ਰ ਮਾਰੀਏ ਤਾਂ ਭਾਰਤੀ ਕਪਾਹ ਨਿਗਮ ਨੇ ਪੰਜਾਬ ਦੇ ਵਿੱਚੋਂ 2015-16 ਤੋਂ ਲੈ ਕੇ 2018-19 ਤੱਕ ਤੇ ਉਸ ਤੋਂ ਮਗਰੋਂ ਸਾਲ 2021-22 ਤੋਂ ਸਾਲ 2022-23 ਦੇ ਵਿੱਚ ਨਰਮੇ ਦੀ ਖਰੀਦ ਨਹੀਂ ਕੀਤੀ। ਪਹਿਲਾਂ ਮਾਰਕਫੈੱਡ ਵੀ ਨਰਮਾ ਖਰੀਦਦਾ ਸੀਗਾ, ਪਰ ਹੁਣ ਮਾਰਕਫੈੱਡ ਵੀ ਪਾਸਾ ਵੱਟ ਗਿਆ। ਸੋ ਦੱਸਦੇ ਆ ਕਿ ਐਗਤੀ ਨਰਮੇ ਦੀ ਗੁਣਵੱਤਾ ਕਾਫੀ ਮਾੜੀ ਹੈ। ਜਿਹੜੇ ਸਾਡੇ ਅਫਸਰ ਨੇ ਅਸ਼ੋਕ ਕਪੂਰ, ਉਹ ਕਹਿੰਦੇ ਨੇ ਕਿ ਇਸੇ ਕਰਕੇ ਪੂਰਾ ਫਸਲ ਦਾ ਪੂਰਾ ਮੁੱਲ ਜਿਹੜਾ ਉਹ ਨਹੀਂ ਮਿਲਿਆ ਤੇ ਗੁਲਾਬੀ ਸੁੰਡੀ ਦੇ ਹਮਲੇ ਦੇ ਨਾਲ ਵੀ ਫਸਲ ਜਿਹੜੀ ਹੈ ਨੁਕਸਾਨੀ ਗਈ ਹੈ ਤੇ ਕੁਆਲਿਟੀ ਪ੍ਰਭਾਵਿਤ ਹੋਈ ਹੈ। ਕੁਝ ਸਮਾਂ ਪਹਿਲਾਂ ਕਪਾਹ ਬੈਲਟ ਦੇ ਵਿੱਚ ਖੁਦਕੁਸ਼ੀਆਂ ਬਹੁਤ ਹੋਈਆਂ ਸੀਗੀਆਂ। ਉਹਦਾ ਕਾਰਨ ਇਹ ਸੀਗਾ ਕਿ ਇੱਕ ਤਾਂ ਨਰਮੇ ਦੀ ਫਸਲ ਚਿੱਟੀ ਸੁੰਡੀ, ਗੁਲਾਬੀ ਸੁੰਡੀ ਜਾਂ ਹੋਰ ਮਿਲੀ ਬੱਗ ਕਰਕੇ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਗਈ ਸੀ। ਜਿਹੜੇ ਕਿਸਾਨ ਠੇਕੇ ਤੇ ਲੈ ਕੇ ਕਾਸ਼ਤ ਕਰਦੇ ਸੀ ਉਹਨਾਂ ਦੀ ਜਿਹੜੀ ਆਰਥਿਕਤਾ ਉਹ ਵੱਡੇ ਪੱਧਰ ਤੇ ਨੁਕਸਾਨੀ ਗਈ ਸੀ। ਜਦੋਂ ਨਰਮਾ ਮਾਰਿਆ ਗਿਆ ਤੇ ਮਜ਼ਦੂਰ ਨੇ ਹੋਰ ਕਿੱਥੇ ਕੰਮ ਕਰਨਾ, ਕਿਸਾਨ ਦੇ ਖੇਤ 'ਚ ਹੀ ਕੰਮ ਕਰਨਾ। ਜਦੋਂ ਉੱਥੇ ਫਸਲ ਹੀ ਹੈ ਨਹੀਂ ਸੀ ਤੇ ਮਜ਼ਦੂਰ ਕੀ ਕਰੇ। ਸਿੱਟੇ ਵਜੋਂ ਪੰਜਾਬ ਦੇ ਵਿੱਚ ਕਿਸਾਨ ਤੇ ਮਜ਼ਦੂਰ ਖੁਦਕੁਸ਼ੀਆਂ ਦਾ ਇੱਕ ਜਿਹੜਾ ਮੰਦਭਾਗਾ ਦੌਰ ਸੀ ਉਹ ਚੱਲਿਆ ਤੇ ਇਸ ਦੇ ਉੱਤੇ ਭਗਵੰਤ ਮਾਨ ਦੀ ਜਿਹੜੀ ਮੌਜੂਦਾ ਸਰਕਾਰ ਹੈ, ਇਸ ਪਾਰਟੀ ਨੇ ਵੀ ਸਿਆਸਤ ਕੀਤੀ, ਕਾਂਗਰਸ ਨੇ ਵੀ ਕੀਤੀ, ਕਿਉਂਕਿ ਉਸ ਸਮੇਂ ਅਕਾਲੀ ਦਲ ਦੀ ਸਰਕਾਰ ਸੀ ਤੇ ਕਿਸੇ ਸਮੇਂ ਕੋਈ ਦੌਰ ਪੰਜਾਬ ਦੇ ਉੱਤੇ ਇੰਨਾ ਮਾੜਾ ਆ ਗਿਆ ਸੀਗਾ ਕਿ ਪੰਜਾਬ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਦੇ ਵਿੱਚ ਪੰਜਾਬ ਪਹਿਲੇ ਨੰਬਰ ਤੇ ਸੀਗਾ। ਅੱਜ ਜਿਵੇਂ ਆਪਾਂ ਕਹਿੰਦੇ ਹਾਂ ਕਿ ਨਸ਼ਾ ਦੀ ਤਸਕਰੀ ਦੇ ਮਾਮਲੇ ਦੇ ਵਿੱਚ, ਨਾਬਾਲਗ ਬੱਚਿਆਂ ਦੇ ਮਾਮਲੇ ਦੇ ਵਿੱਚ, ਔਰਤਾਂ ਦੇ ਪਰਚਿਆਂ ਦੇ ਮਾਮਲੇ ਦੇ ਵਿੱਚ, ਨਸ਼ਿਆਂ ਦੇ ਮਾਮਲੇ 'ਚ ਗੱਲ ਕਰ ਰਿਹਾ ਮੈਂ, ਪੰਜਾਬ ਪਹਿਲੇ ਨੰਬਰ ਤੇ। ਤਾਂ ਠੀਕ 2014, 15, 16 ਦੇ ਵਿੱਚ ਜਦੋਂ ਇਹ ਸਾਰਾ ਜਿਹੜੀ ਕਪਾਹ ਬੈਲਟ ਖਤਮ ਹੋ ਗਈ ਸੀਗੀ ਇੱਕ ਤਰੀਕੇ ਦੇ ਨਾਲ, ਕਿਸੇ ਨੇ ਕੁਆਂਟਲ, ਕਿਸੇ ਦੇ 4 ਕੁਆਂਟਲ ਨਰਮਾ ਹੋਇਆ ਸੀਗਾ, ਤਾਂ ਉਸ ਤੋਂ ਬਾਅਦ ਇਹ ਜਿਹੜੀ ਬੈਲਟ ਹੈ ਉਸ ਤੋਂ ਬਾਅਦ ਪੈਰਾਂ ਸਿਰ ਨਹੀਂ ਹੋ ਸਕੀ। ਕਿਸਾਨਾਂ ਨੇ ਆਪਣੀਆਂ ਧੀਆਂ ਧਿਆਣੀਆਂ ਦੇ ਵਿਆਹ ਕਰਨ ਵਾਸਤੇ ਆਪਦੇ ਟਰੈਕਟਰ ਤੱਕ ਉਹਨਾਂ ਨੂੰ ਵੇਚਣੇ ਪਏ ਸੀ, ਆਪਣੇ ਸੰਦ ਸਦੇੜੇ ਵੇਚਣੇ ਪਏ ਸੀ। ਬਹੁਤ ਸਾਰੀਆਂ ਕਿਸਾਨ ਖੁਦਕੁਸ਼ੀਆਂ ਹੋਈਆਂ ਸੀਗੀਆਂ। ਤਾਂ ਜਿਹੜਾ ਹੁਣ ਦੌਰ ਹੈ, ਅੱਜ ਆਪਾਂ ਉਸ ਤੋਂ 7-8 ਸਾਲ ਅੱਗੇ ਖੜੇ ਹਾਂ। ਅੱਜ ਦੌਰ ਕੀ ਬਦਲਿਆ? ਜਿਹੜੇ ਵਿਰੋਧੀ ਧਿਰਾਂ ਦੇ ਵਿੱਚ ਸੀਗੇ ਉਹ ਸੱਤਾ ਦੇ ਵਿੱਚ ਬਹਿ ਗਏ, ਜਦ ਕਿ ਦੂਜੇ ਪਾਸੇ ਜਿਹੜਾ ਕਿਸਾਨ ਹੈ ਇਹ ਦਿੱਲੀ ਦੀਆਂ ਬਰੂਹਾਂ ਤੇ ਬਹਿ ਕੇ ਇਹ ਗੱਲ ਲਗਾਤਾਰ ਕਰਦਾ ਰਿਹਾ, ਇਹ ਗੱਲ ਲਗਾਤਾਰ ਸਰਕਾਰਾਂ ਦੇ ਕੰਨ ਦੇ ਵਿੱਚ ਪਾਉਣ ਦੀ ਖੇਚਲ ਕਰਦਾ ਰਿਹਾ ਜਾਂ ਤਰੱਦਦ ਕਰਦਾ ਰਿਹਾ, ਕੋਸ਼ਿਸ਼ ਕਰਦਾ ਰਿਹਾ ਕਿ ਮੇਰੀ ਗੱਲ ਸੁਣੋ, ਜੇਕਰ ਤੁਸੀਂ ਮੰਡੀ ਦੇ ਵਿੱਚ ਖੜੋਗੇ ਨਹੀਂ, ਜੇਕਰ ਉੱਥੇ ਸਰਕਾਰੀ ਖਰੀਦ ਦੀ ਗਰੰਟੀ ਨਹੀਂ, ਤਾਂ ਵਪਾਰੀ ਜਿਹੜਾ ਉਹ ਆਪਣੇ ਭਾਅ ਨਾਲ, ਆਪਣੇ ਮਣ ਆਏ ਭਾਅ ਫਸਲ ਖਰੀਦੂਗਾ। ਤੇ ਅੱਜ 2-3 ਸਾਲਾਂ ਬਾਅਦ ਕਿਸਾਨਾਂ ਦੀਆਂ ਉਹ ਕਈਆਂ ਗੱਲਾਂ, ਕਿਸਾਨਾਂ ਦੇ ਉਹ ਪ੍ਰਗਟਾਏ ਖਦਸ਼ੇ, ਕਿਸਾਨਾਂ ਦੀਆਂ ਉਹ ਦਿੱਤੀਆਂ ਸਪੀਚਾਂ ਸੱਚ ਸਾਬਤ ਹੋ ਰਹੀਆਂ ਨੇ। ਪਰ ਨਾ ਤਾਂ ਕੇਂਦਰ ਸਰਕਾਰ ਅੱਜ ਕਿਸਾਨੀ ਦੀ ਬਾਂਹ ਫੜ ਰਹੀ ਹੈ, ਨਾ ਹੀ ਪੰਜਾਬ ਸਰਕਾਰ। ਬੇਸ਼ੱਕ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ, ਹਰਿਆਣੇ ਦੀਆਂ ਕਿਸਾਨ ਜਥੇਬੰਦੀਆਂ ਸੰਘਰਸ਼ ਤਾਂ ਕਰ ਰਹੀਆਂ ਨੇ ਵੱਖ-ਵੱਖ ਮਸਲਿਆਂ ਨੂੰ ਲੈ ਕੇ। ਵੱਖ-ਵੱਖ ਥਾਵਾਂ ਦੇ ਉੱਤੇ ਕੋਈ ਗੰਨਾ ਕਿਸਾਨ ਸੰਘਰਸ਼ ਕਰ ਰਿਹਾ, ਕੋਈ ਕਿਸਾਨ ਸੰਘਰਸ਼ ਕਰ ਰਿਹਾ। ਪਰ ਇੱਕ ਜਿਹੜੀ ਇੱਕ ਤਰਾਸਦੀ ਹੈ, ਇੱਕ ਜਿਹੜਾ ਸਭ ਤੋਂ ਵੱਡਾ ਘਾਟਾ ਕਪਾਹ ਬੈਲਟ ਨੂੰ, ਕਪਾਹ ਪੱਟੀ ਨੂੰ ਪੈ ਰਿਹਾ, ਉਹ ਇਹ ਕਿ ਨਾ ਤਾਂ ਇਹਨਾਂ ਕਿਸਾਨਾਂ ਕੋਲੇ ਕੋਈ ਹੋਰ ਆਪਸ਼ਨ ਹੈ, ਕਿਉਂਕਿ ਇੱਧਰਲੇ ਇਲਾਕਿਆਂ ਦੇ ਵਿੱਚ ਬਹੁਤ ਥਾਈਂ ਤਾਂ ਪਾਣੀ ਦੀ ਬਹੁਤ ਘਾਟ ਹੈ। ਮਾਨਸਾ ਦੇ ਬਹੁਤ ਇਲਾਕੇ ਐਸੇ ਨੇ, ਬਠਿੰਡਾ ਦੇ ਬਹੁਤ ਇਲਾਕੇ ਐਸੇ ਨੇ ਜਿੱਥੇ ਨਹਿਰੀ ਪਾਣੀ ਤਾਂ ਹੈ ਹੀ ਨਹੀਂਗਾ, ਬਲਕਿ ਜਿਹੜਾ ਜ਼ਮੀਨੀ ਪਾਣੀ ਉਹ ਬਹੁਤ ਮਾੜਾ ਹੈ। ਸੋ ਇਸ ਸਾਰੇ ਪ੍ਰਕਰਨ ਤੋਂ, ਇਸ ਸਾਰੀ ਖਰੀਦ ਦੇ ਵਿੱਚੋਂ ਇਹ ਪ੍ਰਭਾਵ ਸਪਸ਼ਟ ਹੁੰਦਾ ਕਿ ਜਿਹੜੇ ਕਿਸਾਨਾਂ ਦੇ ਤੌਖਲੇ ਸੀਗੇ ਉਹ ਹੁਣ ਸੱਚ ਸਾਬਤ ਹੋ ਰਹੇ ਨੇ। ਇਹ ਇਕੱਲੇ ਨਰਮੇ ਦੀ ਗੱਲ ਨਹੀਂ ਹੈ, ਖਰੀਦ ਦੀ ਗਰੰਟੀ ਸਿਰਫ ਕਣਕ ਝੋਨੇ ਤੇ ਹੈ। 25 ਫਸਲਾਂ ਦੇ ਉੱਤੇ MSP ਤਾਂ ਹੈ, ਪਰ ਖਰੀਦ ਦੀ ਗਰੰਟੀ ਨਹੀਂ ਹੈ। ਜੇਕਰ MSP ਹੈ, MSP ਦਾ ਮਤਲਬ ਉਹਨਾਂ ਲੋਕਾਂ ਨੂੰ ਸਮਝਣਾ ਚਾਹੀਦਾ ਜਿਹੜੇ ਲੋਕ ਕਿਸਾਨ ਹਤੈਸ਼ੀ ਨਹੀਂ ਬਲਕਿ ਕਿਸਾਨ ਵਿਰੋਧੀ ਨੇ। ਉਹ ਕਹਿੰਦੇ ਨੇ ਕਿ ਤੁਹਾਡੇ ਤਾਂ MSP ਹੈ। ਜਦੋਂ ਭਲਿਓ ਮਾਨਸੋ MSP ਇਕੱਲਾ ਕੀ ਕਰੂ ਜਦੋਂ ਖਰੀਦ ਦੀ ਗਰੰਟੀ ਹੈ ਨਹੀਂ। ਇੱਥੇ ਹੁਣ ਨਰਮੇ ਦਾ MSP ਹੈਗਾ 6600, ਪਰ ਜਦੋਂ ਸਰਕਾਰ ਹੈ ਨਹੀਂ ਮੰਡੀ ਦੇ ਵਿੱਚ, ਜਦੋਂ ਕੋਈ ਧੈਰੀ ਹੈ ਨਹੀਂ, ਤਾਂ ਵਪਾਰੀ 3300 ਨੂੰ ਵੀ ਖਰੀਦ ਰਿਹਾ। ਤੇ ਇਹੀ ਰੌਲਾ ਹਰਿਆਣੇ ਦੇ ਕਿਸਾਨਾਂ ਦਾ ਸੀ ਸੂਰਜਮੁਖੀ ਦੇ ਮਾਮਲੇ ਦੇ ਵਿੱਚ। ਉਹ ਕਹਿੰਦੇ ਕਿ ਤੁਸੀਂ MSP ਇਕੱਲੀ ਕੀ ਕਰੂਗੀ,
ਜੇਕਰ MSP ਤੇ ਸਰਕਾਰ ਦੀ ਖਰੀਦ ਦੀ ਗਰੰਟੀ ਹੈ ਨਹੀਂ ਤਾਂ ਉਹ ਕਿਸਾਨ ਫਸਲ ਕਿੱਥੇ ਵੇਚੂਗਾ। ਸੋ ਉਹ ਮੋਦੀ ਸਰਕਾਰ ਦੇ ਜਿਹੜਾ ਵਿਰੁੱਧ ਪ੍ਰੋਟੈਸਟ ਸੀਗਾ ਉਹ ਇੱਕ ਤਾਂ ਸੱਚਾ ਸੀਗਾ। ਮੋਦੀ ਭਗਤ, ਮੋਦੀ ਦੇ ਜਿਹੜੇ ਸਮਰਥਕ ਨੇ ਉਹ ਵੀ ਇਹ ਮੰਨਣ ਕਿ ਅੱਜ ਕਿਸਾਨਾਂ ਦੇ ਨਾਲ ਉਹ ਬੀਤ ਰਹੀ ਹੈ। ਤੇ ਜੇਕਰ ਅੱਜ ਵੀ ਅਸੀਂ ਇਹਨਾਂ ਕਿਸਾਨਾਂ ਦੀ ਬਾਂਹ ਨਾ ਫੜੀ ਤੇ ਜੇਕਰ ਸਾਡੇ ਸਵਾਲਾਂ ਦੇ ਅਸੀਂ ਇਹਨਾਂ ਸਵਾਲਾਂ ਨੂੰ ਐਡਰੈਸ ਨਾ ਕੀਤਾ ਜਾਂ ਪੰਜਾਬ ਸਰਕਾਰ ਨੇ ਕੋਈ ਤਰੱਦਦ ਨਾ ਕੀਤਾ ਤਾਂ ਜਿਹੜੀ ਰਹਿੰਦੀ ਖੁੰਦੀ ਇੱਕ ਕਪਾਹ ਬੈਲਟ ਹੈ ਉਹ ਵੀ ਤਕਰੀਬਨ ਖਾਤਮੇ ਦੀ ਕਗਾਰ ਤੇ ਜਾ ਵੜੂਗੀ। ਤੇ ਖੇਤੀ ਵਿਭਿੰਨਤਾ ਦਾ ਅਸੀਂ ਢੰਡੋਰਾ ਤਾਂ ਬਹੁਤ ਪਿੱਟਦੇ ਹਾਂ, ਪਰ ਅਸਲ ਦੇ ਵਿੱਚ ਖੇਤੀ ਵਿਭਿੰਨਤਾ ਕਿ ਸਾਡੇ ਪੰਜਾਬ ਦੇ ਵਿੱਚ ਨਜ਼ਰ ਵੀ ਆ ਰਹੀ ਹੈ ਕਿ ਨਹੀਂ ਆ ਰਹੀ। ਇੱਕ ਪਾਸੇ ਅਸੀਂ ਕਹਿਣਾ ਕਿ ਝੋਨਾ ਨਾ ਲਾਓ, ਪਰ ਝੋਨਾ ਲਾ ਕੇ ਜੇ ਕਿਸਾਨ ਨਰਮਾ ਬੀਜੂਗਾ ਝੋਨਾ ਨਾ ਲਾ ਕੇ ਤਾਂ ਕਿ ਨਰਮਾ ਤੁਸੀਂ ਖਰੀਦੋਗੇ? ਕੀ ਇਸ ਗੱਲ ਦੀ ਤਸੱਲੀ ਹੈ ਕਿ ਉਹਨੂੰ ਬੀਜ ਸਹੀ ਮਿਲੂਗਾ? ਕੀ ਇਸ ਗੱਲ ਦੀ ਤਸੱਲੀ ਹੈ ਕਿ ਉਹਨੂੰ ਜਿਹੜਾ ਉਹਦੀ ਫਸਲ ਤੇ ਹਮਲਾ ਹੋਣਾ ਸੁੰਡੀ ਦਾ, ਚਾਹੇ ਮਿਲੀ ਬੱਗ ਦਾ ਜਾਂ ਹੋਰ ਦਾ, ਉਹ ਨਾ ਹੋਊਗਾ? ਕੀ ਇਹ ਤਸੱਲੀ ਹੈ ਕਿ ਜਦੋਂ ਉਹ ਫਸਲ ਆਪਣੀ ਪੂਰੀ ਤਰ੍ਹਾਂ ਦੇ ਨਾਲ ਪਾਲ ਕੇ ਮੰਡੀਆਂ ਦੇ ਵਿੱਚ 2-2 ਗੇੜੇ ਨਾ ਲਾਊਗਾ? ਕੀ ਇਹ ਤਸੱਲੀ ਹੈ ਕਿ ਉਹਦੀ ਫਸਲ 3000 ਰੁਪਈਆ MSP ਤੋਂ ਘੱਟ ਨਾ ਵਿਕੂ? ਸੋ ਇਹਨਾਂ ਸਾਰੇ ਸਵਾਲਾਂ ਨੂੰ ਐਡਰੈਸ ਕਰਨ ਦੀ ਲੋੜ ਹੈ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ